ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਜਿਵੇਂ ਆਪਾਂ ਜਾਣਦੇ ਹਾਂ ਵੀ ਇਹ ਜਿਹੜਾ ਪ੍ਰੋਗਰਾਮ ਐਵਰੀਡੇ ਸੋਮਵਾਰ ਤੋਂ ਜਿਹੜਾ ਸ਼ੁੱਕਰਵਾਰ ਤੱਕ ਹੁੰਦਾ, ਜਿਸ ਦੇ ਵਿੱਚ ਆਪਾਂ ਗੀਤਾਂ ਦੀਆਂ ਫਰਮਾਇਸ਼ਾਂ ਜਿਹੜੀਆਂ ਉਹ ਲੈਂਦੇ ਹਾਂ। ਪਰ ਅੱਜ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਅਹਿਮ ਗੱਲਬਾਤ ਜਿਹੜੀ ਆ ਉਹ ਵੀ ਕਰਾਂਗੇ। ਗੀਤਾਂ ਦੀਆਂ ਫਰਮਾਇਸ਼ਾਂ ਆਪਾਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜਿਹੜੀ ਉਹ ਕਰਾਂਗੇ। ਪਰ ਅੱਜ ਫਰੈਜ਼ਨੋ ਦੇ ਵਿੱਚ ਜਿਹੜੀ ਆਪਣੀ ਆਰਟ ਐਗਜ਼ੀਬਿਸ਼ਨ ਅਤੇ ਆਰਟ ਕੈਂਪ ਚੱਲ ਰਿਹਾ ਹੈਗਾ, ਉਸ ਦੇ ਵਿੱਚ ਯੂਬਾ ਸਿਟੀ ਤੋਂ ਡਰਾਈਵ ਕਰਕੇ ਆਪਣੇ ਕੋਲ ਯੂਬਾ ਸਿਟੀ ਫਾਇਰ ਤੋਂ ਉੱਥੋਂ ਦੇ ਫਾਇਰ ਕੈਪਟਨ ਜਸਵੰਤ ਸਿੰਘ ਉਹ ਪਹੁੰਚੇ ਆ। ਆਪਣੇ ਬੱਚਿਆਂ ਨੂੰ ਇੱਕ ਤਾਂ ਉਹ ਆਰਟ ਐਗਜ਼ੀਬਿਸ਼ਨ ਜਿਹੜੀ ਚੱਲ ਰਹੀ ਹੈਗੀ ਉਸ ਨੂੰ ਦਿਖਾਉਣ ਦੇ ਲਈ ਲੈ ਕੇ ਆਉਂਦਾ ਆ, ਅਤੇ ਇਹ ਕੁਦਰਤੀ ਮੌਕਾ ਬਣਿਆ ਆ ਵੀ ਜਿਹੜੇ ਆਪਣੇ ਕੋਲ ਸਟੂਡੀਓ ਦੇ ਵਿੱਚ ਮੌਜੂਦ ਆ, ਅਤੇ ਸੋ ਆਪਾਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਅੱਜ ਵਿਸ਼ੇਸ਼ ਤੌਰ ਦੇ ਉੱਤੇ ਕਰਾਂਗੇ। ਜਿਹੜੀ ਫਾਇਰ ਸੇਫਟੀ ਆ ਉਸ ਨੂੰ ਲੈ ਕੇ ਆਪਾਂ ਦੇਖ ਰਹੇ ਹਾਂ ਵੀ ਕੈਲੀਫੋਰਨੀਆ ਦੇ ਵਿੱਚ ਇਨਫੈਕਟ ਪੂਰੇ ਵੈਸਟ ਕੋਸਟ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ ਉਸ ਦੇ ਵਿੱਚ ਬਹੁਤ ਸਾਰੀਆਂ ਵਾਈਲਡ ਫਾਇਰਸ ਲੱਗੀਆਂ ਹੋਈਆਂ ਆ, ਅਤੇ ਆਪਾਂ ਉਸ ਦੇ ਬਾਰੇ ਓਵਰਆਲ ਇਨ ਜਨਰਲ ਫਾਇਰ ਸੇਫਟੀ ਦੇ ਬਾਰੇ ਜਿਹੜੀ ਉਹ ਆਪਾਂ ਥੋੜ੍ਹੀ ਬਹੁਤੀ ਗੱਲਬਾਤ ਜਿਹੜੀ ਉਹ ਕਰਾਂਗੇ। ਮੇਰੇ ਨਾਲ ਯੂਬਾ ਸਿਟੀ ਤੋਂ ਫਾਇਰ ਕੈਪਟਨ ਜਸਵੰਤ ਸਿੰਘ ਜੀ ਜੁੜੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਜਸਵੰਤ ਸਿੰਘ ਜੀ, ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਆਪਣੇ ਬਾਰੇ ਤੁਸੀਂ ਦੱਸੋ। ਕਦੋਂ ਤੋਂ ਤੁਸੀਂ ਯੂਬਾ ਸਿਟੀ ਦੇ ਫਾਇਰ ਡਿਪਾਰਟਮੈਂਟ ਦੇ ਵਿੱਚ ਜਿਹੜਾ ਫਾਇਰ ਫਾਈਟਰ ਕੰਮ ਕਰ ਰਹੇ ਹੋ, ਇਸ ਜਿਹੜੀ ਸੰਸਥਾ ਦੇ ਨਾਲ ਜੁੜੇ ਹੋਏ ਹੋ? ਪਹਿਲਾਂ ਯੂਨੀਵਰਸਿਟੀ ਵਿੱਚ ਵਾਲਟਨ ਫਾਇਰ ਪ੍ਰੋਟੈਕਸ਼ਨ ਡਿਸਟ੍ਰਿਕਟ ਹੁੰਦਾ ਸੀਗਾ, ਉਹਨਾਂ ਦੇ ਨਾਲ ਮੈਂ ਲੱਗਾ ਸੀਗਾ 1998 ਵਿੱਚ। ਠੀਕ ਹੈ ਜੀ। ਅਤੇ ਉਹ ਤੋਂ ਬਾਅਦ 9/11 ਤੋਂ ਬਾਅਦ ਜਿਹੜਾ ਵਾਲਟਨ ਆ ਉਹ ਮਰਜ ਹੋ ਗਿਆ ਸਿਟੀ ਯੂਬਾ ਸਿਟੀ ਫਾਇਰ ਡਿਪਾਰਟਮੈਂਟ ਦੇ ਨਾਲ। ਠੀਕ ਹੈ। ਅਤੇ ਸੋ ਆਫਟਰ ਮਰਜਰ ਉਹ ਦੁਬਾਰਾ ਹੀ ਮੈਂ ਯੂਬਾ ਸਿਟੀ ਨਾਲ ਹੀ ਹਾਂ, ਅਤੇ ਹੁਣ ਮੈਨੂੰ 20 ਸਾਲ ਹੋ ਗਏ ਯੂਬਾ ਸਿਟੀ ਫਾਇਰ ਡਿਪਾਰਟਮੈਂਟ ਕੰਮ ਕਰਦੇ ਨੂੰ। ਓਕੇ। ਸੋ 20 ਈਅਰ ਵੈਟਰਨ ਹੈਗੇ ਨੇ। ਸੋ ਬਹੁਤ ਕੁਛ ਤੁਸੀਂ ਇਹਦਾ ਮਤਲਬ ਡਿਊਰਿੰਗ ਦੀਜ਼ ਈਅਰਸ ਆਪਣੇ ਐਕਸਪੀਰੀਅੰਸ ਦੇ ਵਿੱਚ ਤੁਸੀਂ ਦੇਖਿਆ ਆ, ਸਾਰਾ ਕੁਛ ਦੇਖਿਆ ਆ। ਸੋ ਇੱਕ ਇਨ ਜਨਰਲ ਆਪਾਂ ਜੇ ਗੱਲਬਾਤ ਜਿਹੜੀ ਉਹ ਕਰਦੇ ਜਾਈਏ, ਸਭ ਤੋਂ ਪਹਿਲਾਂ ਤਾਂ ਇਹ ਵੀ ਤੁਹਾਡਾ ਫਾਇਰ ਡਿਪਾਰਟਮੈਂਟ ਵਿੱਚ ਜਾਣ ਦਾ ਮਨ ਕਿਉਂ ਬਣਿਆ ਸੀਗਾ? ਇਹ ਵੀ ਇੰਟਰਸਟਿੰਗ ਆ। ਮੈਂ ਯੂਬਾ ਸਿਟੀ ਹਾਈ ਸਕੂਲ 'ਤੇ ਪੜ੍ਹਦਾ ਸੀਗਾ ਜੀ, ਅਤੇ ਉੱਥੇ ਐਗਰੀਕਲਚਰ ਦੀ ਕਲਾਸ ਹੁੰਦੀ ਆ। ਠੀਕ ਹੈ। ਜਿਹੜਾ ਅਤੇ ਯੂਬਾ ਸਿਟੀ ਵਿੱਚ ਰਹਿੰਦੇ ਆ ਮੋਸਟਲੀ ਆਪਣੇ ਪੰਜਾਬੀ ਐਗਰੀਕਲਚਰ ਲਾਈਕ ਕਰਦੇ ਆ। ਮੈਨੂੰ ਵੀ ਸੀਗਾ ਵੀ ਸਿੱਖਾਂ ਆਪਣੇ ਡੈਡੀ ਨਾਲ ਮਦਦ ਕਰਾਂ ਖੱਤੇ ਵਿੱਚ, ਅਤੇ ਮੈਂ ਕਲਾਸ ਰੱਖੀ ਮਕੈਨਿਕਲੀ ਸਿੱਖਣ ਦੀ, ਵਰਲਡ ਕਿੱਦਾਂ ਕਰਨਾ ਆ। ਅਤੇ ਉਹ ਵਰਲਡ ਕਰਨ ਲਈ ਸਿੱਖਣ ਲਈ ਐਗਰੀਕਲਚਰ ਉਹ ਪਹਿਲਾਂ ਫਸਟ ਈਅਰ ਪੜ੍ਹਾਉਂਦੇ ਆ ਵੀ ਸੱਟ ਲੱਗ ਜਾਵੇ। ਅਤੇ ਮੈਂ ਫਸਟ ਈਅਰ ਪੜ੍ਹਾਈ, ਅਤੇ ਜਿਹੜਾ ਮੇਰਾ ਐਗ ਟੀਚਰ ਹੈ ਉਹ ਮੈਨੂੰ ਕਹਿੰਦਾ ਤੈਨੂੰ ਤੈਨੂੰ ਵਧੀਆ ਲੱਗੀ ਹੈ। ਮੈਂ ਕਿਹਾ ਫਸਟ ਈਅਰ ਸੋਹਣਾ ਸੀਗਾ, ਅਤੇ ਉਹ ਕਹਿੰਦਾ ਤੈਂ ਕਦੇ ਫਾਇਰ ਸਰਵਿਸ ਬਾਰੇ ਸੋਚਿਆ? ਮੈਂ ਕਦੇ ਸੋਚਿਆ ਨਹੀਂ। ਉਹ ਫਿਰ ਮੈਨੂੰ ਲੈ ਗਿਆ, ਉਹ ਸੀਗਾ ਬੋਰਡ ਡਾਇਰੈਕਟਰ ਵਾਲਟਨ ਫਾਇਰ ਡਿਪਾਰਟਮੈਂਟ ਦੇ। ਉਹ ਕਹਿੰਦਾ ਉੱਥੇ ਆ ਜੀ ਵੀਰਵਾਰ ਨੂੰ, ਅਤੇ ਮੈਂ ਚੱਲ ਗਿਆ। ਅਤੇ ਜਿਹੜਾ ਕਲਚਰ ਸੀਗਾ ਫਾਇਰ ਡਿਪਾਰਟਮੈਂਟ ਦਾ ਮੈਨੂੰ ਬੜਾ ਵਧੀਆ ਲੱਗਾ। ਅਤੇ ਦੈਨ ਫਿਰ ਮੈਂ ਥੋੜ੍ਹਾ ਜਿਹਾ ਉੱਥੇ ਹਰ ਵੀਰਵਾਰ ਜਾਣ ਲੱਗ ਪਿਆ, ਅਤੇ ਫਿਰ ਉਹਨੇ ਮੈਨੂੰ ਐਪਲੀਕੇਸ਼ਨ ਦਿੱਤੀ, ਕਹਿੰਦਾ ਤੂੰ ਟਰਾਈ ਕਰਕੇ ਦੇਖ ਲਾ। ਜੇ ਮੈਂ ਟਰਾਈ ਕੀਤਾ ਮੈਨੂੰ ਬੜਾ ਵਧੀਆ ਲੱਗਾ। ਅਤੇ ਫਿਰ ਹਾਈ ਸਕੂਲ ਤੋਂ ਬਾਅਦ ਫਿਰ ਮੈਂ ਜਦੋਂ ਕਾਲਜ ਗਿਆ, ਸੋ ਫਿਰ ਆਪਣਾ ਜਿਹੜਾ ਮੇਜਰ ਸੀਗਾ ਫਰਮ ਫਾਇਰ ਕੰਪਿਊਟਰ ਸਾਇੰਸ ਤੋਂ ਫਿਰ ਫਾਇਰ ਸਾਇੰਸ ਚੇਂਜ ਕਰ ਲਿਆ ਕਿ ਮੈਂ ਕਿਹਾ ਮੈਨ ਦਿਸ ਇਜ਼ ਦ ਜੋਬ ਜਿਹੜੀ ਆਈ ਵਾਂਟ ਟੂ ਡੂ, ਬਿਕਾਜ਼ ਦੇਰ ਇਜ਼ ਸੱਚ ਅ ਰਿਵਾਰਡਿੰਗ। ਆਪਾਂ ਕਿਸੇ ਦੀ ਮਦਦ ਕਰਦੇ ਹਾਂ, ਦੇਰ ਇਜ਼ ਅ ਫੁਲਫਿਲਿੰਗ ਫਰਮ ਦੈਟ ਆਨ। ਫਿਰ ਮੇਰੇ ਲਈ ਰਾਹ ਸਿੱਧਾ ਵੀ ਮੈਂ ਇਹੀ ਕੰਮ ਕਰਨਾ। ਸੋ ਆਪਾਂ ਜਿਸ ਕਮਿਊਨਿਟੀ ਤੋਂ ਆਏ ਹਾਂ, ਆਪਣੇ ਸਟੀਰੀਓਟਾਈਪ ਕਹਿ ਲਓ ਜਾਂ ਜਿੱਦਾਂ ਕਹਿ ਲਓ, ਉਹਨਾਂ ਕਹਿਣਾ ਯਾਰ ਮੁੰਡਾ ਕੰਪਿਊਟਰ ਸਾਇੰਸ ਨੂੰ ਛੱਡ ਕੇ ਫਾਇਰ ਵਾਲੇ ਪਾਸੇ ਨੂੰ ਤੁਰ ਗਿਆ। ਸੋ ਵਾਟ ਵਾਜ਼ ਦ ਰਿਐਕਸ਼ਨ ਆਫ ਦ ਪੇਰੈਂਟਸ? ਘਰ ਦੇ ਕੀ ਕਹਿੰਦੇ ਸੀਗੇ ਵੀ ਠੀਕ ਆ ਜਾਂ ਕਿ ਇੱਦਾਂ ਹੀ ਸੀਗਾ? ਨਹੀਂ, ਘਰ ਦੇ ਨਹੀਂ ਸੀਗਾ, ਕਿਉਂਕਿ ਆਪਣੇ ਪੰਜਾਬੀ ਜਿਹੜੇ ਆ ਫਾਇਰ ਵਿੱਚ ਬਹੁਤ ਥੋੜ੍ਹੇ ਆ। ਐਵੇਂ ਉੱਥੇ ਆਪਾਂ ਗਿਣ ਸਕਦੇ ਹਾਂ ਜਿੰਨੇ ਮੈਨੂੰ ਬਹੁਤ ਜਾਣਦੇ ਆ। ਹਾਂਜੀ। ਜਿਹੜੇ ਮੇਰੇ ਵੀ ਪੇਰੈਂਟ ਇਹਦੀ ਕਹਿੰਦੇ ਸੀ ਵੀ ਦੱਸ ਮੁੰਡਾ ਸਾਡਾ ਇਹ ਆ ਇੰਨਾ ਥੋੜ੍ਹਾ ਮੇਜਰ ਸੀਗਾ, ਛੱਡ ਗਏ ਅਤੇ ਹੁਣ ਵੀ ਅੱਗ ਬੁਝਾਉਣ ਲੱਗ ਪਿਆ ਵੀ ਕਿੱਦਾਂ ਦਾ। ਪਰ ਪਤਾ ਨਹੀਂ ਹੈਗਾ ਕਿ ਆਪਾਂ ਇਕੱਲੇ ਜਿਹੜਾ ਫਾਇਰ ਡਿਪਾਰਟਮੈਂਟ ਇਕੱਲਾ ਅੱਗ ਬੁਝਾਉਣ ਦਾ ਕੰਮ ਨਹੀਂ ਕਰਦਾ, ਐਮਰਜੈਂਸੀ ਮੈਡੀਕਲ ਕਰਦਾ, ਵਹੀਕਲ ਐਕਸੀਡੈਂਟ ਹੁੰਦੇ ਆ, ਕੋਈ ਟਰੱਕ ਉਲਟ ਜਾਵੇ ਤਾਂ ਵੀ ਹੁੰਦਾ ਆ, ਕਿਹੜਾ ਸਮੋਕ ਟਰੈਕਟਰ ਆ ਉਹ ਚੱਲਦਾ ਉਹ ਵੀ ਹੁੰਦਾ, ਜਾਂ ਕਹਿੰਦੇ ਸਾਡਾ ਪਾਣੀ ਚੱਲਦਾ ਉਹ ਆ ਕੇ ਬੰਦ ਕਰੋ। ਸੋ ਸਾਨੂੰ ਜਿਹੜਾ ਡਿਪਾਰਟਮੈਂਟ ਕਹਿੰਦੇ ਆਲ ਰਿਸਕ ਆਰਗੇਨਾਈਜੇਸ਼ਨ, ਅਸੀਂ ਸਾਰਾ ਕੁਛ ਕਰਦੇ ਹਾਂ। ਠੀਕ ਆ। ਸੋ ਬੇਸਿਕਲੀ ਡੈਫੀਨੇਟਲੀ ਜਿਹੜੇ ਫਾਇਰ ਵਾਲੇ ਆ ਇਹ ਇਸੇ ਲਈ ਜਿਹੜੇ ਜਾਣੇ ਜਾਂਦੇ ਆ ਵੀ ਹਮੇਸ਼ਾ ਹੀ ਮਦਦ ਜਿਹੜੀ ਉਹ ਕਰਦੇ ਆ। ਅਤੇ ਆਪਾਂ ਰੀਸੈਂਟਲੀ ਜਸਵੰਤ ਸਿੰਘ ਜੀ ਦੇਖ ਰਹੇ ਹਾਂ ਵੀ ਵਾਈਲਡ ਫਾਇਰਸ ਲਾਈਕ ਪਹਿਲੋਂ ਵੀ ਹੁੰਦੀਆਂ ਸੀਗੀਆਂ, ਇਹ ਤਾਂ ਹੈ ਨਹੀਂ ਵੀ ਕੁਛ ਨਵੀਆਂ ਆ। ਹਾਂਜੀ। ਲਾਈਕ ਦੇ ਬਿਕਮਿੰਗ ਮੋਰ ਕਾਮਨ ਐਂਡ ਮੋਰ ਅਗਰੈਸਿਵ।
ਸੋ ਇਹ ਇੱਕ ਕਾਫੀ ਡਿਮਾਂਡਿੰਗ ਜੌਬ ਬਣਦੀ ਜਾ ਰਹੀ ਆ ਹੁਣ। ਹਾਂਜੀ, ਸੋ ਬਿਫੋਰ ਉਹ ਕਵਰ ਤੋਂ ਪਹਿਲਾਂ ਪਹਿਲਾਂ ਗੱਲ ਕਰਦੇ ਸੀ ਆਪਣਾ ਫਾਇਰ ਡਿਪਾਰਟਮੈਂਟ, ਸਾਡੇ ਜਿਹੜੇ ਫਾਇਰ ਡਿਪਾਰਟਮੈਂਟ ਕਲਚਰ ਹੈ, ਜਿਹੜਾ ਸਾਡੇ ਰੈੱਡ ਲਾਈਟ ਹੈ ਫਾਇਰ ਇੰਜਨ 'ਤੇ, ਉਹਨੂੰ ਅਸੀਂ ਕਹਿੰਦੇ ਬੀਕਨ ਆਫ ਹੋਪ, ਕਿ ਜਦੋਂ ਅਸੀਂ ਡਰਾਈਵ ਕਰਦੇ ਹਾਂ ਉਹ ਲੋਕੀ ਦੇਖਦੇ ਆ। ਸੋ ਇਟਸ ਸਾਡੇ ਲਈ ਬਹੁਤ ਇੰਪੋਰਟੈਂਟ ਆ ਵੀ ਜਿਹੜੀ ਸਾਡੀ ਕਮਿਊਨਿਟੀ ਆ ਅਸੀਂ ਉਹਨਾਂ ਨੂੰ ਬੜੇ ਪਿਆਰ ਨਾਲ ਰੱਖੀਏ, ਕਿਉਂਕਿ ਜਿਹੜੀ ਮੇਰੀ ਸੋਚਣੀ ਆ, ਜਿਹੜੀ ਬੈਜ ਆ ਜਾਂ ਸਾਡੇ ਕਲਰ 'ਤੇ ਬਿਊਗਲ ਆ, ਉਹ ਕੀ ਕਰਨੇ ਆ ਜੇ ਸਾਡੇ ਜਿਹੜੇ ਸਿਟੀਜ਼ਨ ਸੁਰੱਖਿਅਤ ਨਹੀਂ ਹੈਗੇ। ਸੋ ਸਾਡੇ ਲਈ ਬਹੁਤ ਇੰਪੋਰਟੈਂਟ ਆ। ਜਿਹੜਾ ਸਾਡਾ ਸੈਕੰਡ ਕੁਐਸਚਨ ਆ, ਜਿਹੜਾ ਵਾਇਲਡ ਐਂਡ ਫਾਇਰ ਆ, ਜਿਹੜਾ ਡਰਾਊਟ ਆ ਉਹ ਕੀ ਫੈਕਟਰ ਆ, ਅਤੇ ਇੱਕ ਉਹ ਆ। ਦੂਜਾ ਹੈਗਾ ਆ ਜਿਹੜੇ ਟਰੀ ਆ ਉਹਨਾਂ ਨੂੰ ਡਿਜ਼ੀਜ਼ ਲੱਗਾ ਆ, ਉਹ ਬਾਹਲੇ ਟਰੀ ਜਿਹੜੇ ਡਿਜ਼ੀਜ਼ ਖਾਈ ਜਾਂਦਾ ਆ, ਉਹਨਾਂ ਜ਼ਿਆਦਾ ਸੁੱਕੀ ਜਾਂਦੇ ਆ। ਅਤੇ ਇਹ ਦੋ ਗੱਲਾਂ ਹੈਗੀਆਂ। ਬਾਕੀ ਜਿਹੜੀ ਟ੍ਰੇਨ ਆ ਇਹ ਡਿਫੀਕਲਟ ਆ ਵਿੱਚ ਜਾਣ ਨੂੰ। ਹੁਣ ਕਈ ਆਪਾਂ ਕਹਿੰਦੇ ਅੱਗਾਂ ਲੱਗੀਆਂ, ਕਈ ਅੱਗਾਂ ਸਿਰਫ ਸਾਡੀਆਂ ਆਪਣੀਆਂ ਹੁੰਦੀਆਂ, ਜਿਹੜਾ ਡਿਪਾਰਟਮੈਂਟ ਫੋਰੈਸਟ ਸਰਵਿਸ ਆ, ਯੂਨਾਈਟਿਡ ਸਟੇਟ ਡਿਪਾਰਟਮੈਂਟ ਐਗਰੀਕਲਚਰ, ਉਹਨਾਂ ਦੀ ਹੁੰਦੀ ਆ। ਅਤੇ ਉਹਨਾਂ ਦਾ ਹੁੰਦਾ ਵੀ ਜੇ ਰਿਮੋਟ ਲੱਗੀ ਆ ਵੀ ਅਸੀਂ ਜ਼ਿਆਦਾ ਰੀਸੋਰਸ ਨਹੀਂ ਭੇਜਣੀਆਂ, ਰਿਮੋਟਲੀ ਜਹਾਜ਼ ਨਾਲ ਭੇਜਦੇ ਉਹਨਾਂ ਭੇਜਦੇ ਆ। ਉਹ ਕਈ ਵਾਰੀ ਜਦੋਂ ਵੈਦਰ ਦੀ ਵਿੰਡ ਚੇਂਜ ਹੁੰਦੀ ਆ, ਉਹ ਫਿਰ ਆਊਟ ਕੰਟਰੋਲ ਹੋ ਜਾਂਦੀਆਂ, ਉਦੋਂ ਬਾਅਦ ਫਿਰ ਰੀਸੋਰਸ ਇਕੱਠੀ ਕਰਦੇ ਆ। ਸੋ ਬਿਲਕੁਲ ਡਰਾਊਟ ਲੰਮੇ ਸਮੇਂ ਤੋਂ ਕੈਲੀਫੋਰਨੀਆ ਲਗਾਤਾਰ ਵੈਸਟ ਕੋਸਟ ਜਿਹੜਾ ਉਸ ਦੇ ਵਿੱਚ ਆ ਰਿਹਾ ਜਾ ਰਿਹਾ। ਮੇ ਵੀ 1-2 ਸਾਲ ਥੋੜ੍ਹਾ ਜਿਹਾ ਠੀਕ ਰਹਿੰਦਾ ਆ, ਦੈਨ ਅਗੇਨ ਵੀ ਆਰ ਇਨ ਦੇਅਰ। ਸੋ ਆਪਾਂ ਫਾਇਰ ਸੇਫਟੀ ਦੇ ਬਾਰੇ ਜਸਵੰਤ ਸਿੰਘ ਜੀ ਜੇ ਗੱਲ ਕਰੀਏ, ਆਪਣੇ ਘਰਾਂ ਦੇ ਵਿੱਚ ਖਾਸ ਕਰਕੇ ਆਪਣੀ ਜਿਹੜੀ ਪੰਜਾਬੀ ਜਿਹੜੀ ਕਮਿਊਨਿਟੀ ਆ, ਹੀਟ ਦੇ ਨਾਲ, ਅੱਗ ਦੇ ਨਾਲ ਆਪਾਂ ਜਿਹੜਾ ਕੰਮ ਇਸ ਹਿਸਾਬ ਨਾਲ ਕਹਿ ਰਿਹਾ ਵੀ ਆਪਾਂ ਬਹੁਤ ਸਾਰੇ ਪਕਵਾਨ ਜਿਹੜੇ ਉਹ ਬਣਾਉਂਦੇ ਆ, ਤੇਲ ਤਲ ਰਿਹਾ ਹੁੰਦੇ ਆ, ਬਹੁਤ ਕੁਛ ਹੁੰਦਾ ਆ। ਸੋ ਕਾਫੀ ਜ਼ਿਆਦਾ ਫਾਇਰ ਹੈਜ਼ਰਡ ਜਿਹੜਾ ਹੈ ਉਸ ਚੀਜ਼ ਤੋਂ ਬਣ ਜਾਂਦਾ ਹੈ। ਪਰ ਬਹੁਤ ਸਾਰੇ ਲੋਕ ਉਸ ਤੋਂ ਅਣਜਾਣ ਰਹਿੰਦੇ ਆ, ਜਿਸ ਕਰਕੇ ਫਿਰ ਕਿਚਨ ਫਾਇਰਸ ਬਹੁਤ ਜ਼ਿਆਦਾ ਜਿਹੜੀਆਂ ਉਹ ਹੁੰਦੀਆਂ ਆ। ਸੋ ਤੁਸੀਂ ਐਜ਼ ਅ ਫਾਇਰ ਕੈਪਟਨ ਕੀ ਜਿਹੜੇ ਆਪਣੇ ਇਸ ਟਾਈਮ ਸੁਣ ਰਹੇ ਆ, ਦੇਖ ਰਹੇ ਆ, ਉਹਨਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਆ ਵੀ ਇਹ ਚੀਜ਼ਾਂ ਜਿਹੜੀਆਂ ਘੱਟ ਜਾਣ, ਜ਼ਿਆਦਾ ਨਾ ਹੋਣ? ਓਬਵੀਅਸਲੀ ਐਕਸੀਡੈਂਟਸ ਡੂ ਹੈਪਨ, ਉਹ ਹੋ ਜਾਂਦੇ ਨੇ, ਪਰ ਵੱਧ ਤੋਂ ਵੱਧ ਕੀ ਕੋਸ਼ਿਸ਼ ਆਪਾਂ ਕਰ ਸਕਦੇ ਹਾਂ? ਹਾਂਜੀ, ਜਿਹੜੀ ਯੂਨਾਈਟਿਡ ਸਟੇਟ ਫਾਇਰ ਐਡਮਿਨਿਸਟ੍ਰੇਸ਼ਨ ਆ ਹੈਗੀ ਆ, ਐਮਐਸਫੋਰਡ ਨੈਸ਼ਨਲ ਫਾਇਰ ਅਕੈਡਮੀ ਆ, ਜਿਹੜੀ ਮੋਸਟ ਸਟੱਡੀ ਜਿਹੜੀ ਸ਼ੋਅ ਕਰਦੀ ਆ ਵੀ ਜਿਹੜੀ ਮੈਜੋਰਟੀ ਦੇ ਫਾਇਰ ਜਿਹੜੀਆਂ ਜ਼ਿਆਦਾ ਪਰਸੈਂਟੇਜ ਫਾਇਰ ਆ ਉਹ ਹੁੰਦੀਆਂ ਰਸੋਈ 'ਚ ਸ਼ੁਰੂ, ਉੱਥੇ ਹੁੰਦੀਆਂ ਆ। ਇਸ ਲਈ ਇਹ ਜ਼ਰੂਰੀ ਆ। ਹੁਣ ਆਪਣੇ ਜਿਹੜੇ ਆ ਆਪਣੇ ਵੀਰ ਆ, ਭੈਣ ਆ, ਭਰਾ ਆ, ਹੁਣ ਮੇਰੇ ਘਰ ਵੀ ਆ, ਮੈਂ ਵੀ ਆਪਣੀ ਕਿਚਨ ਗਰਾਜ ਬਣਾਈ ਆ ਕੁਕਿੰਗ ਕਰਨ ਲਈ। ਇਹ ਜ਼ਰੂਰੀ ਆ ਜਿਹੜੇ ਆਪਣੇ ਤੇਲ ਆ, ਸਪੈਸ਼ਲੀ ਵੈਜੀਟੇਬਲ ਆਇਲ ਆ, ਇਹਨਾਂ ਜਿਹੜਾ ਟੈਂਪਰੇਚਰ ਥੋੜ੍ਹਾ ਹੁੰਦਾ, ਥੋੜ੍ਹੀ ਅੱਗ ਨਾ ਉਹਨੇ ਛੱਡਣ ਲੱਗ ਪੈਣਾ, ਭਾਪ ਜਿਹੀ ਹੋਣ ਲੱਗ ਪੈਂਦੀ ਆ, ਉਹ ਫਿਊਮਸ ਕਹਿੰਦੇ ਆ, ਉਹ ਫਿਊਮ ਇਗਨਾਈਟੇਬਲ ਆ। ਹੁਣ ਕਈ ਆਪਣੇ ਭੈਣਾਂ ਵੀਰਾਂ ਉਹ ਯੂਜ਼ ਕਰਦੇ ਆ, ਕੁਝ ਕਰਨ ਜਾਂਦੇ ਗਰਾਜ ਵਿੱਚ, ਤੇਲ ਪਾ ਦਿੰਦੇ ਕੜਾਹੀ ਵਿੱਚ ਅਤੇ ਅੰਦਰ ਚਲ ਜਾਂਦੇ ਆ, ਕੋਈ ਮਸਾਲਾ ਚੇਤਾ ਭੁੱਲ ਗਿਆ, ਜਾਨੂੰ ਬਾਹਰ ਆਉਂਦੇ ਆ, ਜਾਨੂੰ ਉਹ ਆਲਰੇਡੀ ਸੜ ਜਾਂਦਾ। ਅਤੇ ਉਹ ਆਪਣੇ ਲਾਗੇ ਕਾਊਂਟਰ ਆ, ਘਰ ਵੀ ਲੱਕੜੀ ਦੇ ਆ, ਕੋਈ ਤੌਲੀਆ ਹੁੰਦਾ ਆ, ਕੋਈ ਚੀਜ਼ ਪੈਂਦੀ ਆ, ਜਦੋਂ ਸੜਦਾ ਆ ਉਹ ਉਬਾਲੇ ਮਾਰਦਾ, ਉਹ ਬਾਹਰ ਡੋਲਣ ਲੱਗ ਪੈਂਦਾ। ਅਤੇ ਇਹ ਜ਼ਰੂਰੀ ਆ ਜੇ ਤੁਸੀਂ ਅੰਦਰ ਜਾਣਾ ਆ ਅਤੇ ਜਿਹੜੀ ਆ ਉਹ ਚੁੱਲ੍ਹਾ ਆ ਉਹਨੂੰ ਬੰਦ ਕਰ ਦਿਓ, ਕਿਉਂਕਿ ਕੁਛ ਨਾ ਕੁਛ ਦਾ ਬੰਦਾ ਕੋਈ ਨਿਆਣਾ ਚੱਕਣ ਲੱਗ ਪੈਂਦਾ ਜਾਂ ਕੋਈ ਕਾਲ ਆ ਗਈ ਆ, ਚੁੱਲ੍ਹਾ ਭੁੱਲ ਜਾਂਦਾ। ਪਰ ਜੇ ਤੁਹਾਨੂੰ ਅੱਗ ਲੱਗ ਵੀ ਆ ਅਤੇ ਜੇ ਤੁਸੀਂ ਫੀਲ ਕਰਦੇ ਆ ਵੀ ਮੈਂ ਸੇਫ ਆ, ਅਤੇ ਚੁੱਲ੍ਹਾ ਬੰਦ ਕਰ ਦਿਓ, ਉੱਤੇ ਢੱਕਣ ਰੱਖ ਦਿਓ, ਅਤੇ ਉਹਨੂੰ ਦੁਆ 'ਚ ਪਾਣੀ ਨਾ ਪਾਓ। ਜਦੋਂ ਤੁਸੀਂ ਪਾਣੀ ਪਾਉਣਾ ਆ, ਜਿਹੜੀ ਉਹਦਾ ਗਰੀਸ ਆ ਉਹਨੇ ਜੇ ਪਾਣੀ ਪਾਉਣਾ ਆ, ਉਹਨੇ ਬਾਹਰ ਨੂੰ ਆਉਣਾ, ਜਾਂ ਬਾਹਰ ਨੂੰ ਆਉਣਾ ਤੁਹਾਡੇ ਉੱਤੇ ਛਿੱਟੇ ਪੈ ਜਾਣੇ ਆ, ਅਤੇ ਉਹ ਜਦ ਅੱਗ ਜੀ ਬਾਹਰ ਆਉਣੀ, ਉਹਦੇ ਕਾਊਂਟਰਾਂ ਨੂੰ ਹੋਰ ਲੱਗ ਜਾਣੀ ਆ। ਸੋ ਬੈਸਟ ਥਿੰਗ ਇਜ਼ ਟੂ ਅਸੀਂ ਇਹ ਕਹਿ ਦਿਓ ਵੀ ਚੁੱਲ੍ਹਾ ਬੰਦ ਕਰ ਦਿਓ, ਅਤੇ ਚੁੱਲ੍ਹਾ ਬੰਦ ਕਰਕੇ ਅਤੇ ਫਿਰ ਉੱਤੇ ਢੱਕਣ ਰੱਖ ਦਿਓ, ਕਿਉਂਕਿ ਉਹਨੂੰ ਥੱਲੇ ਗਰਮੀ ਨਹੀਂ ਮਿਲਣੀ, ਉੱਤੋਂ ਉਹਨੂੰ ਆਕਸੀਜਨ ਨਹੀਂ ਮਿਲਣੀ, ਉਹਨੇ ਆਪੇ ਬਚ ਜਾਣਾ। ਬਾਕੀ ਜਦੋਂ ਆਪਾਂ ਚੁੱਲ੍ਹੇ 'ਤੇ ਕੁਛ ਕੁੱਕ ਕਰਦੇ ਹਾਂ, ਜਿਹੜੇ ਆਪਣੇ ਕੜਾਹੀ ਆ ਉਹ ਅਸੀਂ ਕਹਿੰਦੇ ਹਾਂ ਫੜ ਪਿਛਲੇ ਚੁੱਲ੍ਹੇ 'ਤੇ ਰੱਖੋ, ਕਿਉਂਕਿ ਹਰ ਘਰ ਵਿੱਚ ਨਿੱਕੇ ਨਿਆਣੇ ਆ, ਅਤੇ ਨਿਆਣਾ ਉਹਨੂੰ ਐਕਸਪਲੋਰ ਕਰਨਾ ਮੰਗਦਾ ਵੀ ਇਹ ਦੇਖਾਂ ਮੈਂ ਕੀ ਆ, ਕਿਉਂਕਿ ਹੁਣ ਕਈ ਵਾਰ ਤੱਤਾ ਪਾਣੀ ਚਾਹ ਰੱਖੀ ਹੁੰਦੀ ਆ, ਉਹਨੇ ਫੜ ਕੇ ਖਿੱਚਣਾ ਹੀ ਆਪਣੇ ਵੱਲ ਨੂੰ, ਅਤੇ ਜਦੋਂ ਹੁਣ ਆਪਣੇ ਵੱਲ ਨੂੰ ਖਿੱਚਣਾ ਆ ਅਤੇ ਉੱਤੇ ਡੁੱਲਦਾ ਆ। ਅਤੇ ਸਾਡਾ ਇਹ ਜ਼ਰੂਰੀ ਆ ਵੀ ਭਾਈ ਜਿਹੜਾ ਆਪਣਾ ਆ ਉਹ ਚੁੱਲ੍ਹਾ ਅੰਦਰ ਬਾਹਰ ਹਰ ਵਾਰੀ ਪੈਨ ਪਿੱਛੇ ਚੁੱਲ੍ਹੇ 'ਤੇ ਰੱਖਿਓ, ਮੋਹਰੇ ਨਾ ਰੱਖਿਓ, ਇਹ ਹੈਬਿਟ। ਬਾਕੀ ਫਾਇਰ ਐਕਸਟਿੰਗੁਇਸ਼ਰ ਆਪਣੇ ਕਈ ਸਸਤੇ ਮਿਲ ਜਾਂਦੇ ਆ, ਹੋਮ ਡੀਪੋ, ਲੋਜ਼ 'ਚੋਂ, ਕੋਈ ਵੀ ਹਾਰਡਵੇਅਰ ਸਟੋਰ ਆ, ਕਿਉਂਕਿ ਅਸੀਂ ਫਾਇਰ ਮੈਂ ਰੈਕਮੈਂਡ ਨਹੀਂ ਕਰ ਸਕਦੇ ਕਿੱਥੋਂ ਆਉਂਦੇ ਆ। ਮੇਰੇ ਇਹ ਜ਼ਰੂਰ ਆ ਘਰ ਵਿੱਚ ਜ਼ਰੂਰ ਰੱਖਣਾ ਚਾਹੀਦਾ, ਸਪੈਸ਼ਲੀ ਕੁਕਿੰਗ ਕਰਨ ਲਈ। ਪਰ ਅਗੇਨ ਜੇ ਤੁਹਾਡੇ ਤੋਂ ਨਹੀਂ ਕੰਟਰੋਲ ਆ, 911 ਕਰਕੇ ਆਪਣੇ ਨਿਆਣੇ ਬਾਹਰ ਕੱਢ ਲਓ, ਅਤੇ
ਅਤੇ ਬਾਕੀ ਗਾਰਡਨ ਹਾਊਸ ਹੁੰਦਾ ਆ ਵੀ ਤੁਸੀਂ ਦੂਰ ਖੜ੍ਹ ਕੇ 20 ਫੁੱਟ ਦੂਰ ਕਰਕੇ ਉਹਨਾਂ ਤੋਂ ਹਿੱਟ ਕਰ ਸਕਦੇ ਆ, ਕੂਲ ਹੈ। ਬਾਕੀ ਮੇਰੇ ਖਿਆਲ ਜਿਹੜੇ ਸਾਰੇ ਪੰਜਾਬੀ ਆ ਵੀਰ ਭੈਣ ਭਰਾ ਆ ਉਹਨਾਂ ਨੂੰ ਆਪਣੇ ਪਤਾ ਹੋਣਾ ਚਾਹੀਦਾ ਘਰ ਦਾ ਆਪਣਾ ਪਾਣੀ ਅਤੇ ਗੈਸ ਕਿੱਥੋਂ ਬੰਦ ਕਰਨਾ ਅਤੇ ਬਿਜਲੀ ਕਿੱਥੋਂ ਬੰਦ ਕਰਨੀ ਆ। ਕਿ ਕਈ ਵਾਰੀ ਐਮਰਜੈਂਸੀ ਹੁੰਦੀ ਹੈ ਗੁਆਂਢ ਵਿੱਚ, ਆਂਢ ਗੁਆਂਢ 'ਚ। ਸਾਡੇ ਇੱਕ ਦਿਨ ਕੱਲ੍ਹ ਆਈ ਆਪਣੇ ਪੰਜਾਬੀਆਂ ਦੇ, ਉਹ ਘਰ ਸੀਗੀ, ਉਹ ਲੱਗ ਗਈ ਉਹਨਾਂ ਦੇ ਗੈਸ ਮੇਨ 'ਚ, ਅਤੇ ਘਰ ਵੀ ਗਰਾਜ ਸੀਗੀ, ਘਰ ਨੂੰ ਅੱਗ ਲੱਗ ਗਈ, ਪਰ ਉਹ ਕਿਸੇ ਨੂੰ ਪਤਾ ਨਹੀਂ ਸੀਗਾ ਵੀ ਇਹ ਜਿਹੜਾ ਗੈਸ ਕਿੱਥੋਂ ਬੰਦ ਕਰਨਾ। ਆਪਾਂ ਗੁਆਂਢੀ ਦਾ ਵੀ ਘਰ ਹੋਵੇ, ਕਈ ਵਾਰੀ ਆਪਣੀ ਬਹੁਤ ਵੀਰ ਆ ਉਹ ਟਰੱਕਾਂ 'ਤੇ ਜਾਂਦੇ ਆ, ਉਹਨਾਂ ਦੇ ਵਾਈਫਾਂ ਜਾਂ ਅਲਰਲੀ ਪੇਰੈਂਟ ਘਰ ਇਕੱਲੇ ਆ, ਕਈ ਵਾਰੀ ਹੋਜ਼ ਬਰਸ ਹੋ ਜਾਂਦਾ। ਆਈ ਥਿੰਕ ਦੈਟਸ ਅਨਦਰ ਸੇਫਟੀ ਪੁਆਇੰਟ ਜ਼ਰੂਰ ਆ ਵੀ ਭਾਈ ਆਪਣਾ ਸਿੱਖੋ ਪਾਣੀ ਅਤੇ ਗੈਸ ਬਿਜਲੀ ਕਿੱਥੋਂ ਬੰਦ ਕਰਨੀ ਆ। ਅਤੇ ਲਾਸਟ ਥਿੰਗ ਇਜ਼ ਆਪਣੇ ਜਿਹੜੇ ਸਮੋਕ ਡਿਟੈਕਟਰ ਆ, ਇਹ ਜ਼ਰੂਰੀ ਆ। ਅਸੀਂ ਕਈ ਵਾਰੀ ਘਰਾਂ ਚਾਹੀਦਾ ਆ, ਜਿਹੜੇ ਸਮੋਕ ਡਿਟੈਕਟਰ ਆ ਉਹ ਚਿਰਪ ਕਰਦੇ ਆ, ਜਦੋਂ ਚਿਰਪ ਕਰਦੇ ਆ ਤੁਸੀਂ ਸੁਣਿਆ ਹੋਣਾ ਬੀਪ ਬੀਪ ਕਰਦੇ, ਉਹਦਾ ਜ਼ਰੂਰੀ ਆ ਵੀ ਬੈਟਰੀ ਚੇਂਜ ਕਰੋ ਹਰ ਸਾਲ। ਚਾਹੇ ਤੁਸੀਂ ਕਹਿ ਲਓ ਵੀ ਅਸੀਂ ਵਿਸਾਖੀ ਆ ਉਦੋਂ ਕਰਨੀ ਆ, ਹਰ ਸਾਲ ਵਾਰ ਆਪਣੇ ਪੰਜਾਬੀ ਜਿਹੜੇ ਤਿਉਹਾਰ ਆ ਬੈਟਰੀ ਕਰੋ, ਚਾਹੇ ਵੀ ਹਰ ਸਾਲ ਕੋਈ ਲਾ ਲਓ, ਜਾਂ ਡੇ ਲਾਈਟ ਸੇਵਿੰਗ ਆ ਵੀ ਅੱਜ ਟਾਈਮ ਚੇਂਜ ਕਰਨੀ ਆ, ਅੱਜ ਨਵਾਂ ਸਾਲ ਤਾਂ ਕਰਨੀ ਆ, ਵੀ ਅੱਜ ਬੰਦੀ ਛੋੜ ਆ, ਆਹ ਦਿਨ ਰੱਖ ਲਓ, ਕੋਈ ਵੀ ਦਿਨ ਹੋਵੇ ਉਹ ਰੱਖ ਲਓ ਵੀ ਅਸੀਂ ਹਰ ਸਾਲ ਕਰਨੀ ਆ। ਪਰ ਜਿਹੜੇ ਨਵੇਂ ਸਮੋਕ ਡਿਟੈਕਟਰ ਆਪਾਂ ਲੈਂਦੇ ਆ ਹੁਣ, ਉਹ ਆਉਂਦੇ ਆ 10 ਸਾਲ ਦੇ, ਉਹ ਗੋਡੇ ਆ 10 ਸਾਲ ਲਈ ਬੈਟਰੀ ਅਤੇ ਸਮੋਕ ਡਿਟੈਕਟਰ, ਉਹ ਤੋਂ ਬਾਅਦ ਸਿੱਟਣੇ ਪੈਂਦੇ ਆ। ਹਰ ਇੱਕ ਜਿਹੜੇ ਸਮੋਕ ਡਿਟੈਕਟਰ ਇਹਨਾਂ ਦੀ ਐਂਡ ਆਫ ਲਾਈਫ ਆ। ਜਿਹੜੇ ਘਰ ਹੁਣ 20 ਸਾਲ ਬਣੇ ਆ ਉਹਨਾਂ ਦੀ ਸਮੋਕ ਡਿਟੈਕਟਰ ਦੀ ਜ਼ਿੰਦਗੀ ਮੁੱਕ ਚੁੱਕੀ ਆ, ਉਹ ਫਿਰ ਚਿਰਪ ਕਰਨ ਲੱਗ ਪੈਂਦੇ ਆ। ਬੈਟਰੀ ਪਾਓ ਵੀ ਤਾਂ ਵੀ ਹਟਣਾ ਨਹੀਂ। ਸੋ ਉਹਨਾਂ ਦੇ ਪਿੱਛੇ ਲਿਖਿਆ ਹੁੰਦਾ, ਉਹਨੂੰ ਲਾ ਕੇ ਪਿੱਛੇ ਦੇਖ ਲਓ ਤੇ ਲਿਖਿਆ ਐਂਡ ਆਫ ਲਾਈਫ, ਅਤੇ ਉਹ ਤੋਂ ਬਾਅਦ ਰਿਪਲੇਸ ਕਰ ਦੇ ਜਾਣੇ ਚਾਹੀਦੇ ਆ। ਬਾਕੀ ਜਿਹੜੇ ਸਮੋਕ ਡਿਟੈਕਟਰ ਆ ਸਾਰੇ ਹਾਰਡਵਾਰਡ ਹੁੰਦੇ ਆ, ਉਹਦਾ ਮਤਲਬ ਹਰ ਇੱਕ ਸਮੋਕ ਡਿਟੈਕਟਰ ਇੱਕ ਦੂਜੇ ਨੇ ਕਨੈਕਟ ਕੀਤਾ ਆ। ਜੇ ਤੁਹਾਡਾ ਲਿਵਿੰਗ ਰੂਮ ਦਾ ਸਮੋਕ ਡਿਟੈਕਟਰ ਵੱਜਦਾ ਆ ਧੂੰਏਂ ਕਰਕੇ, ਉਹ ਸਾਰੇ ਰੂਮਾਂ 'ਚ ਵੱਜਣੇ ਆ। ਕਿ ਕਈ ਆਪਣੇ ਵੀਰ ਭਰਾ ਲਾਉਂਦੇ ਆ, ਉਹ ਜ਼ਰੂਰੀ ਆ ਉਹ ਲੱਗੇ ਰਹਿਣ, ਕਿਉਂਕਿ ਜਦੋਂ ਆਪਾਂ ਗੂੜੀ ਨੀਂਦ ਦੇ ਸੁੱਤੇ ਪਏ ਹੁੰਦੇ ਆ, ਜੇ ਨਾ ਪਤਾ ਲੱਗੇ। ਬਾਕੀ ਜਿਹੜੇ ਵੀਰਾਂ ਭਰਾਵਾਂ ਦਾ 2 ਸਟੋਰੀ ਘਰ ਆ, ਉਹਨਾਂ ਨੂੰ ਆਪਣੇ ਨਿਆਣਿਆਂ ਨਾਲ ਗੱਲ ਕਰਨੀ ਚਾਹੀਦੀ ਆ ਵੀ ਜੇ ਆਪਣੇ ਥੱਲੇ ਅੱਗ ਲੱਗ ਜਾਵੇ ਵੀ ਆਪਾਂ ਨਿਕਲਣਾ ਕਿੱਧਰ ਦੀਆਂ, ਇਹ ਪਲਾਨ ਜ਼ਰੂਰ ਚਾਹੀਦਾ ਆਪਣੇ ਨਿਆਣਿਆਂ ਨਾਲ। ਅਤੇ ਬਾਕੀ ਪਤਾ ਹੋਣਾ ਚਾਹੀਦਾ ਵੀ ਜੇ ਅੱਗ ਲੱਗ ਜਾਵੇ ਜਾਂ ਕੋਈ ਘਰ ਘਟਨਾ ਹੋ ਜਾਵੇ ਆਪਾਂ ਮਿਲਣਾ ਕਿੱਥੇ ਆ। ਇਹ ਤੁਸੀਂ ਚਾਹੇ ਰੱਖ ਲਓ ਵੀ ਜਿਹੜਾ ਮੇਲ ਵਾ ਜਿੱਥੇ ਚਿੱਠੀ ਲਾਈ ਆ ਆਪਾਂ ਸਾਰੇ ਉੱਥੇ ਆ ਜਾਓ, ਜਾਂ ਵੀ ਜਿਹੜਾ ਗੁਆਂਢੀ ਆ ਉਹਦਾ ਘਰ ਦਰਖਤ ਆ ਵੀ ਸਾਰੇ ਉੱਥੇ ਆ ਜਾਓ। ਅਤੇ ਇਹ ਆਪਣਾ ਇਹ ਪਲਾਨ ਥੋੜ੍ਹਾ ਬਣਾ ਲੈਣ। ਅਤੇ ਜੇ ਤੁਹਾਡੇ ਘਰ ਨੂੰ ਅੱਗ ਲੱਗੀ ਆ, ਘਰ ਬਾਹਰ ਨਿਕਲ ਕੇ ਗੁਆਂਢੀਆਂ ਦੇ ਘਰੋਂ ਫੋਨ 'ਤੇ 911 ਕਰ ਲਓ, ਜਾਂ ਆਪਣੇ ਸੈੱਲ ਫੋਨ 'ਤੇ ਕਰ ਲਓ, ਵੀ ਅੰਦਰਲਾ ਫੋਨ ਨਾ ਯੂਜ਼ ਕਰਿਆ ਕਰੋ, ਕਿ ਜ਼ਰੂਰੀ ਆ। ਅਤੇ ਬਾਕੀ ਪਤਾ ਹੋਵੇ ਤੁਸੀਂ ਕਿਹੜੀ ਜ਼ਿਲ੍ਹੇ 'ਚ ਰਹਿੰਦੇ ਆ, ਤੁਸੀਂ ਕਿਹੜੇ ਸਿਟੀ 'ਚ ਰਹਿੰਦੇ ਆ, ਕਿ ਜਦੋਂ ਆਪਾਂ 911 ਕਰਦੇ ਹਾਂ ਜਿਹੜਾ ਸੈੱਲ ਫੋਨ ਆ ਜਿਹੜਾ ਡਿਜ਼ਾਈਨ ਕੀਤਾ ਉਹਨੇ ਜਿਹੜਾ ਕਲੋਸੈਸਟ ਟਾਵਰ ਹੈ ਉਹ ਲੱਭਣਾ ਆ, ਉਹ ਟਾਵਰ ਹੋਰ ਜ਼ਿਲ੍ਹੇ 'ਚ ਵੀ ਹੋ ਸਕਦਾ। ਅਤੇ ਫਿਰ ਉਹਦੇ ਹਿਸਾਬ ਨਾਲ ਉਹਨੇ ਉਹ GPS ਲੋਕੇਸ਼ਨ ਵੀ ਕਰਨੀ ਆ, ਅਤੇ ਪਤਾ ਹੋਣਾ ਐਡਰੈਸ ਅਤੇ ਫੋਨ ਨੰਬਰ ਤੁਹਾਨੂੰ ਦੱਸੋ ਵੀ ਕਿਹੜੇ ਜ਼ਿਲ੍ਹੇ 'ਚ ਆ। ਨਹੀਂ ਤਾਂ ਫਿਰ ਉਹ 911 ਨੂੰ ਟਾਈਮ ਲੱਗ ਜਾਂਦਾ ਉਹ ਕਾਲ ਰਾਊਟ ਕਰਨ ਲਈ। ਪਹਿਲਾਂ ਉਹ ਜਦੋਂ ਸੈੱਲ ਫੋਨ ਦੀ ਕਾਲ ਜਿਹੜੀ ਉਹ CHP ਜਾਂਦੀ ਆ। ਜੇ ਤੁਸੀਂ ਸਿਟੀ ਦੇ ਵਿੱਚ ਆ, ਜਿਹੜੀ ਯੂਬੀ ਸਿਟੀ ਆ ਸਾਡੇ ਸਿਟੀ ਇਨਵੈਸਟ ਕੀਤਾ ਸਿਸਟਮ, ਜੇ ਤੁਸੀਂ ਸਿਟੀ ਦੇ ਵਿੱਚ ਕਰਦੇ ਹੋ ਉਹ ਸਾਡੇ ਡਿਸਪੈਚ ਜਾਂਦੀ ਆ, ਪਰ ਜੇ ਤੁਸੀਂ ਸਿਟੀ ਦੇ ਬਾਹਰ ਕਰਦੇ ਕਾਉਂਟੀ ਉਹ CHP ਨਹੀਂ ਜਾਣੀ ਆ, ਉਹ ਜਾਂਦੀ ਚੀਕੋ। ਅਤੇ ਸੈਕਰਮੈਂਟੋ ਉਹ ਸੈਕਰਮੈਂਟੋ ਡਿਸਪੈਚ ਆ, ਬੇਰੀਏ ਜਿਹੜੇ ਡਿਸਪੈਚ ਆ, ਫਰੈਜ਼ਨੋ ਡਿਸਪੈਚ ਆ। ਸੋ ਨੋ ਕਿੱਥੇ ਆ। ਬਾਕੀ ਜਿਹੜੇ ਵੀਰ ਆਪਣੇ ਖੱਤੇ ਕੰਮ ਕਰਦੇ ਆ, ਇਹ ਕਈ ਵਾਰੀ ਟਰੈਕਟਰ ਡੈਗ ਪੈਂਦੇ ਆ ਜਾਂ ਸਟਾਰਟ ਲੱਗ ਜਾਂਦੀ ਆ, ਇਹ ਬਹੁਤ ਜ਼ਰੂਰੀ ਆ ਵੀ ਪਤਾ ਹੋਵੇ ਤੁਸੀਂ ਕਿੱਥੇ ਆ, ਕਿ ਲੋਕੇਸ਼ਨ ਐਡਰੈਸ ਤੁਹਾਨੂੰ ਜਿਹੜਾ ਸਾਰਿਆਂ ਨੂੰ, ਔਰ GPS ਲੋਕੇਸ਼ਨ। ਈਵਨ ਦੋ ਬਹੁਤ ਸਾਰੇ ਆਪਣੇ ਜਿਹੜੇ ਖਾਸ ਕਰਕੇ ਜਿੱਦਾਂ ਐਲਡਰਲੀ ਉਹਨਾਂ ਨੂੰ ਇੰਗਲਿਸ਼ ਚੰਗੀ ਤਰ੍ਹਾਂ ਨਹੀਂ ਆਉਂਦੀ, ਪਰ ਉਹਨਾਂ ਨੂੰ ਇੱਕ ਵਾਰੀ ਆਪਣੇ ਜਿਹੜੇ ਐਡਰੈਸ ਦਾ ਅਤੇ ਤੁਹਾਡੇ ਏਰੀਏ ਦਾ ਉਹ ਚਾਹੇ ਰੱਟਾ ਮਾਰ ਕੇ ਰੱਖੋ, ਪਰ ਉਹ ਤੁਹਾਨੂੰ ਜਿਹੜਾ ਉਹ ਡੈਫੀਨੇਟਲੀ ਪਤਾ ਹੋਣਾ ਚਾਹੀਦਾ ਵੀ ਜਸਟ ਇਨ ਕੇਸ ਜੇ ਐਮਰਜੈਂਸੀ ਦੇ ਵਿੱਚ ਤੁਸੀਂ ਕਾਲ ਕਰ ਰਹੇ ਆ, ਤੁਸੀਂ ਆਸਾਨੀ ਦੇ ਨਾਲ ਉਸ ਡਿਸਪੈਚਰ ਨੂੰ, ਉਸ ਆਪਰੇਟਰ ਨੂੰ, 911 ਆਪਰੇਟਰ ਨੂੰ ਜਿਹੜਾ ਉਹ ਦੱਸ ਸਕੋ ਆਹ ਮੇਰਾ ਐਡਰੈਸ ਆ ਅਤੇ ਆਹ ਜਿਹੜੀ ਆ ਉਹ ਐਮਰਜੈਂਸੀ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਬਹੁਤ ਸਾਰੀਆਂ ਜਿਹੜੀਆਂ ਟਿਪਸ ਇਸ ਦੇ ਵਿੱਚ ਜਿਹੜਾ ਉਹ ਦੱਸ ਰਹੇ ਹੈਗੇ ਆ। ਸੋ ਜਸਵੰਤ ਸਿੰਘ ਜੀ, ਆਪਾਂ ਦੇਖਿਆ ਵੀ ਜਦੋਂ ਵਾਈਲਡ ਫਾਇਰਸ ਕਰੀ ਜਦੋਂ ਬੇਕਾਬੂ ਹੋ ਜਾਂਦੀਆਂ, ਬਹੁਤ ਸਾਰੇ ਟਾਊਨਸ ਜਿਹੜੇ ਆ ਉਹਨਾਂ ਨੂੰ ਵੀ ਵਿੱਚ ਹੜਪ ਲੈਂਦੀਆਂ, ਲੋਕਾਂ ਦੇ ਘਰ ਹੁੰਦੇ ਆ, ਸਾਰਾ ਕੁਛ ਜਿਹੜਾ ਉਹਨਾਂ ਨੇ ਉਸ ਦੇ ਵਿੱਚ ਜਿਹੜਾ ਉਹ ਪਿਆ ਹੁੰਦਾ ਆ। ਕਈ ਵਾਰੀ ਕੋਈ ਟਾਵੀਂ ਆਪਾਂ ਨੂੰ ਫੋਟੋ ਦੇਖਣ ਨੂੰ ਮਿਲਦੀ ਉਹ ਵੀ ਭਾਈ ਇਹ ਘਾਹ ਨੂੰ ਆਪਣੇ ਪਾਣੀ ਲਾਈ ਜਾਂਦਾ ਸੀਗਾ, ਇਹਦਾ ਘਰ ਜਿਹੜਾ ਉਹ ਬਚ ਗਿਆ। ਸੋ ਐਜ਼ ਏ ਹੋਮ ਓਨਰ ਜਿਹੜੇ ਆ ਉਹਨਾਂ ਨੂੰ ਕੀ ਟਿਪਸ ਦੇਣਾ ਚਾਹੁੰਦੇ ਹੋ ਵੀ ਜੇ ਰੱਬ ਨਾ ਕਰੇ
ਵੀ ਆਲੇ ਦੁਆਲੇ ਤੁਹਾਡੇ ਆਂਢ ਗੁਆਂਢ ਦੇ ਵਿੱਚ ਵੀ ਕੋਈ ਅੱਗ ਲੱਗਦੀ ਆ ਵੀ ਆਪਣੀ ਜਿਹੜੀ ਆ ਘਰ ਦੀ ਸੇਫਟੀ ਨੂੰ ਕਿੱਦਾਂ ਜਿਹੜਾ ਉਹਨਾਂ ਨੇ ਬਚਾ ਕੇ ਰੱਖਣਾ? ਹਾਂਜੀ, ਜੇ ਤੁਸੀਂ ਰਹਿੰਦੇ ਆ ਪਹਾੜੀ ਇਲਾਕੇ 'ਚ ਜੀ, ਤੇ ਜਿਹੜੀ ਆ ਕੈਲੀਫਾਇਰ ਆ ਕੈਲੀਫੋਰਨੀਆ, ਉਹ ਕਹਿੰਦੇ ਆ ਅਸੀਂ ਵੀ ਉਹੀ ਇਨਫੋਰਸ ਕਰੀਦਾ ਸਾਡੇ ਯੂਬਾ ਸਿਟੀ ਏਰੀਆ ਸਰਕਣੀ ਮੋਸਟਲੀ ਕੈਲੀਫੋਰਨੀਆ ਸੇਮ ਕਾਨੂੰਨ ਆ 100 ਫੁੱਟ। ਜੇ ਕੋਈ ਵੀ ਕੰਬਸਟੇਬਲ ਆ ਮੈਂ ਕਈ ਦੇ ਘਰਾਂ ਜਾਂਦਾ ਕਾਲਾਂ 'ਤੇ ਜਾਈਦਾ ਆਪਣੇ ਟਰੱਕਾਂ ਦੇ ਵੀਰ ਟਾਇਰ ਹੁੰਦੇ ਆ ਟਰੱਕਾਂ 'ਚ ਸਮਾਨ ਐਕਸਟਰਾ ਉਹ ਘਰਾਂ ਦੇ ਉਹਨੇ ਨਾਲ ਰੱਖ ਲੈਣਾ ਅਤੇ ਉਹ ਦੈਟਸ ਡੇਂਜਰਸ ਆ। ਆਪਣੇ ਘਰ ਤੋਂ ਭਰਾ ਰੱਖਣਾ, ਫੈਂਸ ਤੋਂ ਵੀ ਭਰਾ ਰੱਖਣਾ। ਪਰ ਹੁਣ ਬੈਕ ਜਿਹੜੀਆਂ ਨਹੀਂ ਹੈਗੀਆਂ ਉਹ ਹੈਗਾ ਜੇ ਵੀ ਕੋਈ ਵੀ ਸਮਾਨ ਆ ਜਾਂ ਕੋਈ ਤੇਲ ਦਾ ਡਰਮ ਆ ਜਾਂ ਕੋਈ ਟੁੱਟੀ ਕਾਰ ਖੜੀ ਆ ਉਹਨੂੰ ਖਿਆਲ ਨਾਲ ਰੱਖਣਾ। ਅਤੇ ਜਿਹੜਾ ਕੋਈ ਵੀ ਕੰਬਸਟੇਬਲ ਮਟੀਰੀਅਲ ਆ ਉਹ ਘਰ ਤੋਂ ਦੂਰ ਰੱਖਣਾ ਜ਼ਰੂਰ ਆ। ਬਾਕੀ ਆ ਜਿਹੜੇ ਆ ਪਬਲਿਕ ਹਾਊਸ ਕੀ ਵੀ ਕਹਿੰਦੇ ਆ ਉਹ ਜੁੜੇ ਜਿੱਥੇ ਆਪਣਾ ਸਮਾਨ ਸਾਂਭ ਕੇ ਚੰਗੀ ਤਰ੍ਹਾਂ ਰੱਖੋਗੇ ਅਤੇ ਪਰਾਂ ਰੱਖੋਗੇ ਉਹਨਾਂ ਬਚਾਅ ਹੋਊਗਾ। ਪ੍ਰੋਪੇਨ ਟੈਂਕ ਹੋ ਗਿਆ, ਕਈ ਵਾਰੀ ਆਪਣੇ ਹੁਣ ਰਸੋਈਆਂ ਜਿਹੜੀਆਂ ਗਰਾਜਾਂ ਬਣੀਆਂ ਕਈਆਂ ਨੇ ਨਹੀਂ ਪਲੰਮ ਕੀਤਾ ਨੈਚੁਰਲ ਗੈਸ, ਉਹ ਪ੍ਰੋਪੇਨ ਟੈਂਕ ਲਿਆਉਂਦੇ ਆ। ਉਹ ਕਹਿੰਦੇ ਭਾਜੀ ਥੋੜ੍ਹੇ ਹੋ ਭਰਦੇ ਹੁਣ ਆਪਣੇ ਨੈਚੁਰਲ ਜਿਹੜੇ ਪੰਜਾਬੀ ਜਿਹੜੇ ਮੁਰੇ ਆ ਉਹ ਭਰ ਦਿੰਦੇ ਆ। ਹੁਣ ਜਦੋਂ ਗਰਮੀ ਹੁੰਦੀ ਆ ਫਿਰ ਉਹ ਪ੍ਰੋਪੇਨ ਬਾਹਰ ਨਿਕਲਦੀ ਆ, ਸੋ ਥਿੰਗਸ ਉਹ ਲੀਕ ਹੋ ਸਕਦੀ ਆ, ਉਹ ਜ਼ਰੂਰੀ ਆ। ਜੇ ਡਿਫੈਂਸਫੁਲ ਸਪੇਸ ਐਂਡ ਦੈਨ ਸਭ ਤੋਂ ਵੱਡਾ ਪਲਾਨ ਜੇ ਆਪਣੇ ਆਂਢ ਗੁਆਂਢ ਲੱਗ ਗਿਆ ਤਾਂ ਆਪਣਾ ਪਲਾਨ ਕੀ ਆ। ਹਾਂਜੀ, ਸੋ ਲਾਈਕ ਬਜ਼ੁਰਗਾਂ ਨੂੰ ਕਿੱਦਾਂ ਕੱਢਣਾ ਆ, ਬੱਚਿਆਂ ਨੂੰ ਕਿੱਦਾਂ ਕੱਢਣਾ ਆ, ਆਪ ਕਿੱਦਾਂ ਨਿਕਲਣਾ ਪਹਿਲਾਂ, ਕਿਉਂਕਿ ਜੇ ਆਪ ਸੇਫ ਹੋਵੋਗੇ ਫਿਰ ਹੀ ਤੁਸੀਂ ਦੂਜਿਆਂ ਦੀ ਜਿਹੜੀ ਉਹ ਮਦਦ ਆ ਇਸ ਚੀਜ਼ ਦੇ ਵਿੱਚ ਜਿਹੜੀ ਉਹ ਕਰ ਸਕਦੇ ਹੋਵੋਗੇ। ਸੋ ਡੈਫੀਨੇਟਲੀ ਇਹ ਜਿਹੜੇ ਟਿਪਸ ਆ ਇਹਨਾਂ ਨੂੰ ਧਿਆਨ ਦੇ ਨਾਲ ਤੁਸੀਂ ਸੁਣੋ। ਇਹ ਜ਼ਿੰਦਗੀ ਅਤੇ ਮੌਤ ਦਾ ਜਿਹੜਾ ਇਸ ਦੇ ਵਿੱਚ ਫਰਕ ਜਿਹੜਾ ਉਹ ਰਹਿੰਦਾ ਆ, ਕਿਉਂਕਿ ਇਹਨਾਂ ਨੂੰ ਤਾਂ ਜਦੋਂ ਕਾਲ ਆਈ ਉਸ ਤੋਂ ਬਾਅਦ 'ਚ ਹੀ ਇਹਨਾਂ ਨੇ ਜਿਹੜਾ ਪਹੁੰਚਣਾ ਆ। ਤੁਸੀਂ ਐਟ ਦਾ ਸਪੌਟ ਉੱਥੇ ਜਿਹੜੇ ਉਹ ਮੌਜੂਦ ਹੁੰਦੇ ਆ। ਤੁਸੀਂ ਕੀ ਜਿਹੜੇ ਉਹ ਕਰ ਸਕਦੇ ਆ, ਚਾਹੇ ਤੁਹਾਡੇ ਪਰਿਵਾਰਕ ਜੀ ਆ ਚਾਹੇ ਤੁਹਾਡੇ ਪੈਟਸ ਹੈਗੇ ਆ, ਉਹਨਾਂ ਨੂੰ ਕਿੱਦਾਂ ਜਿਹੜਾ ਉਹ ਕਰਨਾ ਆ, ਇਸ ਚੀਜ਼ ਦੇ ਲਈ ਜਿਹੜਾ ਉਹ ਤੁਹਾਨੂੰ ਡੈਫੀਨੇਟਲੀ ਜਿਹੜੇ ਇਹ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖਣਾ ਚਾਹੀਦਾ ਹੈਗਾ ਆ। ਸੋ ਜਸਵੰਤ ਸਿੰਘ ਜਿਹੜੇ ਯੂਬਾ ਸਿਟੀ ਦੇ ਵਿੱਚ ਐਜ਼ ਬਤੌਰ ਫਾਇਰ ਕੈਪਟਨ ਜਿਹੜੇ ਉੱਥੇ ਕੰਮ ਕਰਦੇ ਨੇ, ਤਕਰੀਬਨ 20 ਸਾਲ ਤੋਂ ਯੂਬਾ ਸਿਟੀ ਜਿਹੜੀ ਫਾਇਰ ਆ ਉਸ ਡਿਪਾਰਟਮੈਂਟ ਦੇ ਵਿੱਚ ਇਹ ਕੰਮ ਕਰਦੇ ਆ ਰਹੇ ਨੇ। ਅਤੇ ਇੱਕ ਹੋਰ ਵੀ ਜਿਹੜਾ ਉਹ ਸਵਾਲ ਹੈਗਾ, ਆਪਣੇ ਲੋਕ ਬਹੁਤ ਸਾਰੇ ਜਿਹੜੇ ਬਿਜ਼ਨਸ ਦੇ ਵਿੱਚ ਵੀ ਆ, ਸਾਰੇ ਹਰ ਤਰ੍ਹਾਂ ਦਾ ਕੰਮ ਜਿਹੜਾ ਉਹ ਕਰਦੇ ਆ। ਜੇ ਕੋਈ ਇਸ ਡਿਪਾਰਟਮੈਂਟ ਦੇ ਵਿੱਚ ਜਾਣਾ ਚਾਹੁੰਦਾ, ਕੀ ਰਿਕੁਆਇਰਮੈਂਟਸ ਆ, ਕੀ ਐਲੀਜੀਬਿਲਿਟੀਜ਼ ਕ੍ਰਾਈਟੀਰੀਆ ਹੁੰਦੇ ਆ? ਜੇ ਤੁਸੀਂ ਯੂਬਾ ਸਿਟੀ ਫਾਇਰ ਲਈ ਕੰਮ ਕਰਦਾ, ਮੋਸਟਲੀ ਡਿਪਾਰਟਮੈਂਟ ਜਿਹੜੇ ਆ ਤੁਹਾਨੂੰ ਘੱਟੋ ਘੱਟ ਤੁਸੀਂ 18 ਸਾਲ ਚਾਹੀਦੇ ਆ। ਪਰ ਜਿਹੜੇ ਯੂਬਾ ਸਿਟੀ ਆ ਅਸੀਂ 21 ਸਾਲ ਦੀ ਏਜ ਕੀਤੀ ਆ, ਕਿ ਜਦੋਂ 21 ਸਾਲ ਦਾ ਬੰਦਾ ਹੁੰਦਾ ਥੋੜ੍ਹਾ ਜਿਹਾ ਸਮਝ ਆ ਜਾਂਦੀ ਆ, ਮੋਰ ਮੈਚਿਓਰ ਹੋ ਜਾਂਦਾ। ਅਤੇ ਹਾਈ ਸਕੂਲ ਡਿਪਲੋਮਾ ਕੀਤਾ ਹੋਣਾ ਚਾਹੀਦਾ। ਅਤੇ ਕੋਈ ਫਾਇਰ ਅਕੈਡਮੀ ਹਰ ਇੱਕ ਕਮਿਊਨਿਟੀ 'ਚ ਹਰ ਕਾਲਜ ਅਕੈਡਮੀ ਆਫਰ ਕਰਦਾ ਆ। ਸਾਡੇ ਏਰੀਏ 'ਚ 2 ਅਕੈਡਮੀ ਹੈਗੀਆਂ, ਇੱਕ ਬਿਊਟ ਕਾਲਜ ਉਹ ਆਫਰ ਕਰਦਾ ਆ, ਇੱਕ ਯੂਬਾ ਕਾਲਜ ਕਰਦਾ, ਇੱਕ ਸਿਆਰਾ ਵੀ ਕਰਦਾ। ਹੁਣ ਹਰ ਇੱਕ ਏਰੀਏ 'ਚ ਹੈਗੀ ਅਕੈਡਮੀ। ਜੇ ਅਕੈਡਮੀ ਕੀਤੀ ਹੋਵੇ ਨਾ ਉਹ ਵਧੀਆ ਆ ਕਿ ਥੋੜ੍ਹਾ ਜਿਹਾ ਬੰਦੇ ਨੂੰ ਜਿਹੜਾ ਕਲਚਰ ਹੈ ਫਾਇਰ ਅਪਲਾਈ ਦਾ ਟ੍ਰੇਨਿੰਗ ਹੋ ਜਾਂਦੀ ਆ। ਅਤੇ ਇੱਕ ਰਿਕੁਆਇਰਮੈਂਟ ਹੋ ਰਿਹਾ EMT, ਉਹਨੂੰ ਕਹਿੰਦੇ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ। ਅਤੇ ਉਹ ਕਰਕੇ ਅਤੇ ਫਿਰ ਉਹ ਟੈਸਟ ਸ਼ੁਰੂ ਕਰਨ ਲੱਗ ਪੈਂਦਾ। ਮੈਜੋਰਟੀ ਜਿਹੜੇ ਹੁਣ ਅਪਲਾਈ ਕਰਦੇ ਆ ਦੇ ਉਹਨਾਂ ਕੋਲ ਐਸੋਸੀਏਟ ਡਿਗਰੀ ਅਤੇ ਬੈਚਲਰ ਡਿਗਰੀ ਵੀ ਆ। ਇਹ ਰਿਕੁਆਇਰ ਨਹੀਂ ਹੈਗੀ ਆ, ਬਟ ਇਟਸ ਪ੍ਰੈਫਰਡ। ਜੇ ਹੈਗੀ ਤਾਂ ਠੀਕ ਆ, ਪਰ ਅਕੈਡਮੀ ਜ਼ਰੂਰੀ ਹੈ। ਅਕੈਡਮੀ ਅਤੇ EMT ਅਤੇ 21 ਸਾਲ ਦਾ ਹੋਵੇ ਅਤੇ ਅਪਲਾਈ ਕਰ ਸਕਦੇ ਆ। ਸੋ ਇਵੈਂਚੁਅਲੀ ਆਪਣੇ ਬੰਦੇ ਚਲੋ ਦੇਖਦੇ ਆ। ਇਹ ਤਾਂ ਚਲੋ ਤੁਹਾਡਾ ਮਨ ਸੀਗਾ ਇਸ ਪਾਸੇ ਵੱਲ ਨੂੰ, ਤੁਸੀਂ ਕਿਹਾ ਵੀ ਮੈਂ ਮੋਰ ਫੁਲਫਿਲਿੰਗ ਜਿਹੜੀ ਜੋਬ ਲੱਗਦੀ ਆ। ਸਾਰੇ ਜਾਣੇ ਸੋਚਦੇ ਆ ਵੀ ਭਾਈ ਕਮਾਈ ਕਿੰਨੀ ਕੁ ਹੋ ਜਾਂਦੀ, ਇਜ਼ ਇਟ ਗੁੱਡ, ਕਿਉਂਕਿ ਇਹ ਦੇਖਦੇ ਆ, ਸਾਰੇ ਜਾਣੇ ਦੇਖਦੇ ਆ, ਸੋ ਗੁੱਡ ਅਮਾਊਂਟ ਬਣ ਜਾਂਦਾ। ਹਾਂਜੀ, ਆਪਾਂ ਸਾਰੇ ਦੇਖਦੇ ਆ, ਆਪਾਂ ਸਾਰਿਆਂ ਨੇ ਘਰ ਦਾ ਬਿੱਲ ਵੀ ਕਰਨੇ, ਆਪਣੇ ਨਿਆਣੇ ਪੜ੍ਹਾਉਣੇ ਵੀ ਆ, ਆਪਾਂ ਸਾਰੇ ਕਰੀਏ ਕਾਰ ਵੀ ਚੰਗੀ ਹੋਵੇ ਵੀ ਕਿਤੇ ਹੁਣ ਜਾਣਾ। ਇਟਸ ਨਾ ਇਕੱਲੀ ਫੁਲਫਿਲਿੰਗ ਜੋਬ ਆ, ਨਾ ਇਕੱਲੀ ਤੁਹਾਡੀ ਫੈਮਿਲੀ ਪ੍ਰਾਊਡ ਆ ਵੀ ਮੇਰਾ ਹਸਬੈਂਡ ਆ ਜਾਂ ਮੇਰਾ ਭਰਾ ਆ ਜਾਂ ਮੇਰਾ ਸਾਡਾ ਮੁੰਡਾ ਫਾਇਰ ਕਰਦਾ। ਇਹ ਫਾਈਨੈਂਸ਼ੀਅਲੀ ਇਹ ਵੈਰੀ ਸਟੇਬਲ ਜੋਬ ਆ। ਅਸੀਂ ਕਈ ਵਾਰੀ ਗੱਲ ਕਰਦੇ ਨੇ ਵੀ ਮੀਂਹ ਜਾਵੇ ਹਨੇਰੀ ਜਾਵੇ 2 ਵੀਕਾਂ ਬਾਅਦ ਤੁਹਾਨੂੰ ਚੈੱਕ ਸਾਡੇ ਅਕਾਊਂਟ 'ਚ ਆਉਣੀ ਆ ਹੈ ਨਾ। ਅਤੇ ਮੋਸਟਲੀ ਜਿਹੜਾ ਸੜਕ ਯੂਬਾ ਸਿਟੀ ਵਿੱਚ ਏਰੀਆ ਆ, ਜਿਹੜਾ ਫਾਇਰ ਫਾਈਟਰ ਆ ਉਹ $80,000 ਸਾਲ 'ਤੇ ਸ਼ੁਰੂ ਕਰਦਾ ਆ। ਅਤੇ ਤੁਸੀਂ ਚੀਫ ਬਣ ਜਾਓ ਤਾਂ ਉਹ $2.5 ਲੱਖ ਚੱਲਦਾ। ਬਾਕੀ ਜਿਹੜੀ ਰਿਟਾਇਰਮੈਂਟ ਹੈ ਉਹ ਜ਼ਰੂਰੀ ਆ, ਕਿਉਂਕਿ ਆਪਣੇ ਸੋਚਦੇ ਨਹੀਂ ਹੈਗੇ ਪੈਨਸ਼ਨ ਜਿਹੜਾ ਉਹ ਕੈਲਪਰਸ ਪੈਨਸ਼ਨ ਆ। ਅਤੇ ਜੋ ਤੁਹਾਡੀ ਸੈਲਰੀ ਆ
ਉਹਦੇ ਹਿਸਾਬ ਨਾਲ ਜਿੰਨੇ ਤੁਸੀਂ ਸਾਲ ਕੰਮ ਕੀਤਾ ਆ। ਜਿਹੜੇ ਪੁਰਾਣੇ ਹੋ ਗਏ ਉਹਨੂੰ ਕਹਿੰਦੇ 3% 50 ਸਾਲ 'ਤੇ ਉਹ ਫਿਰ 3 ਗੁਣਾ ਕਰ ਲੈਂਦੇ ਆ। ਜੇ ਤੁਸੀਂ 20 ਸਾਲ ਲਾਏ ਆ ਅਤੇ 3 ਦਾ ਗੁਣਾ ਕਰ 60 ਹੋ ਗਿਆ ਅਤੇ ਉਹ ਤੁਹਾਨੂੰ 60% ਜੇ ਤੁਹਾਡੀ $9,000 ਇਨਕਮ ਆ ਤਾਂ ਤੁਹਾਨੂੰ 60% ਉਹ ਤੁਹਾਨੂੰ ਘਰ ਬੈਠੇ ਮਿਲਣੀ ਹੈ ਫॉर ਲਾਈਫ। ਹਾਂਜੀ, ਸੋ ਦੈਟਸ ਅ ਗੁੱਡ ਥਿੰਗ। ਇਹ ਇਕੱਲਾ ਜਿੱਦਾਂ ਨਾਲ ਲੋਕਾਂ ਦੀ ਮਦਦ ਦੇ ਨਾਲ ਅਤੇ ਇਹ ਤੁਹਾਡੇ ਫਾਈਨੈਂਸ਼ੀਅਲੀ ਵੀ ਕਾਫੀ ਸਟੇਬਲ ਜਿਹੜਾ ਇਸ ਦੇ ਵਿੱਚ ਕੰਮ ਆ। ਆਪਣੀ ਕਮਿਊਨਿਟੀ ਦੇ ਵਿੱਚ ਤੁਸੀਂ ਨਾਲੇ ਰਹਿੰਦੇ ਹੋ, ਉੱਥੇ ਹੀ ਜਿਹੜਾ ਆ ਉਹ ਤੁਸੀਂ ਰਹਿੰਦੇ ਹੋ, ਸਾਰੇ ਜਾਣੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ ਅਤੇ ਵਧੀਆ ਜਿਹੜਾ ਉਹ ਤੁਸੀਂ ਇੱਕ ਦੂਜੇ ਦੀ ਮਦਦ ਆ ਇਸ ਚੀਜ਼ ਦੇ ਵਿੱਚ ਕਰ ਸਕਦੇ ਹੈਗੇ ਆ। ਕਿਉਂਕਿ ਕਿਤੇ ਵੀ ਦੇਖ ਲਓ ਬਾਕੀਆਂ ਦੇ ਨਾਲ ਹੋਰ ਡਿਪਾਰਟਮੈਂਟਸ ਦੇ ਨਾਲ ਲੋਕਾਂ ਨੂੰ ਹੋਊਗਾ ਵੀ ਯਾਰ ਆਹ ਚੰਗਾ ਨਹੀਂ ਕੰਮ ਕਰਦੇ ਜਾਂ ਇੱਦਾਂ ਨਹੀਂ ਆ। ਫਾਇਰ ਡਿਪਾਰਟਮੈਂਟ ਦੇ ਨਾਲ ਸਾਰੇ ਜਾਣੇ ਥੈਂਕ ਯੂ ਕਰਦੇ ਆ, ਐਪਰੀਸ਼ੀਏਟ ਕਰਦੇ ਆ, ਕਿਉਂਕਿ ਤੁਸੀਂ ਆਪਣੀ ਜਾਨ ਜਿਹੜੀ ਜੋਖਮ 'ਚ ਪਾ ਕੇ ਹਮੇਸ਼ਾ ਲੋਕਾਂ ਦੀ ਜਿਹੜੀ ਉਹ ਮਦਦ ਕਰਦੇ ਆ ਅਤੇ ਅਸੀਂ ਵੀ ਥੈਂਕ ਯੂ ਕਰਦੇ ਹਾਂ ਤੁਹਾਡਾ ਵੀ ਤੁਸੀਂ ਇਹ ਜਿਹੜਾ ਕੰਮ ਕਰ ਰਹੇ ਆ ਅਤੇ ਐਪਰੀਸ਼ੀਏਟ ਕਰਦੇ ਹਾਂ ਵੀ ਤੁਸੀਂ ਟਾਈਮ ਕੱਢਿਆ ਸਾਡੇ ਲਈ ਜਿਹੜਾ ਅੱਜ ਥੋੜ੍ਹੀ ਜਿਹੜੀ ਇਹ ਗੱਲਬਾਤ ਕੀਤੀ ਆ। ਅਤੇ ਹੋਪਫੁਲੀ ਤੁਹਾਨੂੰ ਸੁਣ ਕੇ ਤੁਹਾਨੂੰ ਦੇਖ ਕੇ ਹੋਰ ਵੀ ਆਪਣੇ ਜਿਹੜੀ ਪੰਜਾਬੀ ਕਮਿਊਨਿਟੀ ਦੇ ਜਿਹੜੇ ਲੋਕ ਨੇ ਉਹ ਇਸ ਡਿਪਾਰਟਮੈਂਟ ਦੇ ਵਿੱਚ ਜਿਹੜਾ ਉਹ ਡੈਫੀਨੇਟਲੀ ਜਿਹੜਾ ਉਹ ਜਾਣਗੇ ਅਤੇ ਉਮੀਦ ਕਰਦੇ ਵੀ ਤੁਹਾਨੂੰ ਐਗਜ਼ੀਬਿਸ਼ਨ ਵੀ ਚੰਗੀ ਲੱਗੀ ਹੋਊਗੀ ਅਤੇ ਸਾਰਾ ਕੁਛ ਤੁਸੀਂ ਇੰਜੋਏ ਕਰ ਰਹੇ ਹੋਵੋਗੇ ਇੱਥੇ। ਹਾਂਜੀ, ਬਹੁਤ ਵਧੀਆ ਲੱਗਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜਸਵੰਤ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਅਤੇ ਇਸ ਤੋਂ ਇਹ ਸੀਗੇ ਜਸਵੰਤ ਸਿੰਘ ਜੀ, ਫਾਇਰ ਕੈਪਟਨ, ਯੂਬਾ ਸਿਟੀ ਫਾਇਰ ਜਿਹੜੀ ਡਿਪਾਰਟਮੈਂਟ ਆ ਉਹਨਾਂ ਦੇ ਨਾਲ ਇਹ ਕੰਮ ਕਰ ਰਹੇ ਆ ਪਿਛਲੇ ਤਕਰੀਬਨ 20 ਸਾਲ ਤੋਂ। ਸੋ ਇਹਨਾਂ ਨੇ ਆਪਾਂ ਨੂੰ ਕਾਫੀ ਜਿਹੜੀਆਂ ਆ ਸੇਫਟੀ ਟਿਪਸ, ਫਾਇਰ ਸੇਫਟੀ ਟਿਪਸ ਜਿਹੜੀਆਂ ਦਿੱਤੀਆਂ ਆ ਵੀ ਆਪਾਂ ਜਦੋਂ ਘਰ ਦੇ ਵਿੱਚ ਰਹਿੰਦੇ ਹਾਂ ਕਿੱਦਾਂ ਆਪਾਂ ਪਲਾਨ ਬਣਾ ਸਕਦੇ ਹਾਂ, ਕਿੱਦਾਂ ਜਿਹੜਾ ਉਹ ਚੀਜ਼ਾਂ ਰੱਖੀਏ ਤਾਂ ਜੋ ਆਪਾਂ ਅਜਿਹੀ ਜਿਹੜੀ ਬਾਏ ਚਾਂਸ ਜੇ ਕੋਈ ਇੱਦਾਂ ਦੀ ਦੁਰਘਟਨਾ ਵਾਪਰਦੀ ਆ ਉਸ ਦੇ ਵਿੱਚ ਆਪਾਂ ਆਪਣੇ ਆਪ ਨੂੰ ਕਿੱਦਾਂ ਸੇਫ ਰੱਖ ਸਕਦੇ ਹਾਂ, ਆਪਣੇ ਪਰਿਵਾਰ ਨੂੰ ਕਿੱਦਾਂ ਸੇਫ ਰੱਖ ਸਕਦੇ ਹਾਂ, ਕਿੱਦਾਂ ਫਾਇਰ ਹੋਣ ਤੋਂ ਪਹਿਲਾਂ ਹੀ ਜਿਹੜੀ ਉਹ ਬਚਾਅ ਰੱਖੀਏ। ਸੋ ਇੱਥੇ ਹੀ ਜਿਹੜੀ ਹੁਣ ਮੈਂ ਇੱਕ ਬ੍ਰੇਕ ਲਊਂਗਾ ਅਤੇ ਬ੍ਰੇਕ ਤੋਂ ਬਾਅਦ ਮੁੜ ਵਾਪਸ ਜਿਹੜਾ ਉਹ ਹਾਜ਼ਰ ਹੁੰਦੇ ਆ ਅਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਫਰਮਾਇਸ਼ੀ ਗੀਤ ਆਏ ਹੋਏ ਆ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ ਦੇ ਵਿੱਚ ਉਹਨਾਂ ਦੇ ਬਾਰੇ ਜਿਹੜੀ ਉਹ ਆਪਾਂ ਗੱਲਬਾਤ ਕਰਾਂਗੇ। ਉਹ ਤੁਹਾਡੇ ਜਿਹੜੇ ਆ ਗੀਤ ਆ ਉਹ ਆਪਾਂ ਪਲੇ ਕਰਾਂਗੇ ਅਤੇ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।